ਜਦੋਂ ਅਸੀਂ ਪੰਜਾਬੀ ਕਲਚਰ ਸੈਂਟਰ ਦੀ ਸ਼ੁਰੂਆਤ ਕੀਤੀ ਹੈ, ਜਦੋਂ ਪੰਜਾਬੀ ਰੇਡੀਓ USA ਵੱਲੋਂ ਜੋਤ ਭਾਜੀ ਨੇ ਰਵਿੰਦਰ ਭੈਣ ਜੀ ਨੇ ਫੈਸਲਾ ਕੀਤਾ ਕਿ ਅਸੀਂ ਇੱਥੇ ਕਲਚਰ ਸੈਂਟਰ ਦਾ ਸ਼ੁਰੂਆਤ ਕਰਨੀ ਹੈ, ਅਤੇ ਜਦੋਂ ਪਹਿਲੀ ਸਾਡਾ ਉਦਘਾਟਨੀ ਪਾਰਕ ਦੇ ਵਿੱਚ ਸਮਾਗਮ ਹੋਏਗਾ, ਡਾਕਟਰ ਗੁਰਮੇਲ ਸਿੱਧੂ ਇੱਥੋਂ ਦੇ ਸਾਰੇ ਪੰਜਾਬੀ ਪਿਆਰਿਆਂ ਨਾਲ ਲੈ ਕੇ ਬਾਕੀ ਦੂਰੋਂ ਵੀ ਸਾਰੇ ਦੋਸਤ ਆਏ ਸੀ, ਹਾਜ਼ਰ ਸਨ ਸਾਨੂੰ ਅਸ਼ੀਰਵਾਦ ਦੇਣ ਦੇ। ਉਸ ਤੋਂ ਬਾਅਦ ਅੱਜ ਪਹਿਲੀ ਵਾਰ ਹੈ ਇਸ ਫੰਕਸ਼ਨ ਤੇ ਜਦੋਂ ਮੈਂ ਖੜਾ ਕਿ ਡਾਕਟਰ ਸਾਹਿਬ ਸਾਡੇ ਕੋਲ ਸੀ, ਨਹੀਂ ਤਾਂ ਹਰ ਫੰਕਸ਼ਨ ਦੇ ਵਿੱਚ, ਹਰ ਸਾਡੀ ਬਿਲਡਿੰਗ ਦੇ ਵਿੱਚ, ਹਰ ਸਾਡੀ ਮਹਿਫਲ ਦੇ ਵਿੱਚ ਹਾਜ਼ਰ ਹੀ ਨਹੀਂ ਹੁੰਦੇ ਸੀ, ਸਾਨੂੰ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਸੀ। ਸਾਨੂੰ ਬਹੁਤ ਚੰਗੀਆਂ ਗੱਲਾਂ, ਸੋਹਣੀਆਂ ਗੱਲਾਂ ਦੱਸਦੇ ਸੀ। ਉਹਨਾਂ ਦੇ ਬੈਠਿਆਂ ਸਾਡੀ ਪੰਜਾਬੀ ਪ੍ਰਤੀ, ਪੰਜਾਬੀ ਭਾਈਚਾਰੇ ਪ੍ਰਤੀ, ਸਾਹਿਤ ਪ੍ਰਤੀ ਜ਼ਿੰਮੇਵਾਰੀ ਵੱਧ ਜਾਂਦੀ ਸੀ। ਅਤੇ ਅੱਜ ਅਸੀਂ ਜਦੋਂ ਰਾਜਕਾਰਨ ਨੂੰ ਬੋਲ ਰਿਹਾ ਸੀ, ਸਵਰਗਵਾਸੀ ਕਹਿ ਰਿਹਾ ਸੀ, ਅਤੇ ਮੈਨੂੰ ਸੀ ਕਿ ਸਵਰਗਵਾਸੀ ਕਹਿਣਾ ਵੀ ਬਹੁਤ ਮੁਸ਼ਕਿਲ ਹੈ ਉਹਨਾਂ ਬਾਰੇ, ਅਤੇ ਉਹ ਹਰ ਨਹੀਂ, ਕਿਉਂਕਿ ਜਿੰਨੀ ਦੇਣ ਉਹ ਸਾਨੂੰ ਦੇ ਗਏ ਨੇ ਸਾਇੰਸ ਦੇ ਵਿੱਚ, ਸਾਇੰਸ ਦੇ ਬਾਰੇ ਸਾਹਿਤ ਦੇ ਵਿੱਚ, ਪੰਜਾਬੀ ਦੇ ਧਾਰਮਿਕ ਸਾਹਿਤ ਦੇ ਬਾਰੇ ਵਿੱਚ, ਸ਼ਾਇਰੀ ਦੇ ਵਿੱਚ, ਕ੍ਰਿਟਿਸਿਜ਼ਮ ਦੇ ਵਿੱਚ, ਉਹਨਾਂ ਦੇ ਕਰਕੇ ਡਾਕਟਰ ਸਾਹਿਬ ਨੇ ਸਦਾ ਸਾਡੇ ਵਿੱਚ ਰਹਿਣਾ, ਸਾਡੇ ਵਿੱਚ ਹਾਜ਼ਰ ਰਹਿਣਾ ਹੈ। ਅਤੇ ਫਰਿਜਨੋਂ ਦੇ ਲਈ ਮੈਨੂੰ ਬਹੁਤ ਹੈ ਕਿ ਫਰਿਜਨੋਂ ਨਾਲ ਜਦੋਂ ਵੀ ਮੇਰਾ ਬਹੁਤ ਪਹਿਲਾਂ ਮੈਂ ਇੱਥੇ ਅੰਮ੍ਰਿਤਸਰ ਟਾਈਮ ਦੇ ਐਡੀਟਰ ਦੇ ਤੌਰ 'ਤੇ ਆਇਆ, ਜਦੋਂ ਰਿਸ਼ਤਾ ਜੁੜੇਗਾ, ਮੈਂ ਪਹਿਲਾਂ ਵੀ ਤਾਂ ਗੱਲ ਕੀਤੀ ਸੀ ਕਿ ਡਾਕਟਰ ਗੁਰਮੇਲ ਸਿੱਧੂ ਹੋਰਾਂ ਦੇ ਕਰਕੇ ਮੈਂ ਫਰਿਜਨੋਂ ਦੇ ਨਾਲ ਜੁੜਿਆ ਅਤੇ ਫਰਿਜਨੋਂ ਦਾ ਹੋਇਆ, ਅਤੇ ਫਰਿਜਨੋਂ ਨਾਲ ਮੈਨੂੰ ਆਪਣਾ ਲੱਗਣ ਲੱਗਿਆ। ਉਹ ਤੁਰ ਗਏ ਨੇ, ਪਰ ਅਸੀਂ ਮੈਨੂੰ ਫਰਿਜਨੋਂ ਹਮੇਸ਼ਾ ਆਪਣਾ ਹੀ ਲੱਗਦਾ ਰਹੇਗਾ। ਆਪਾਂ ਅੱਜ ਉਹਨਾਂ ਬਾਰੇ ਗੱਲਾਂ ਕਰਨੀਆਂ ਨੇ। ਮੈਂ ਬਹੁਤੀਆਂ ਗੱਲਾਂ ਇਸ ਕਰਕੇ ਨਹੀਂ ਕਰੂੰਗਾ ਕਿਉਂਕਿ ਸਾਰੇ ਦੋਸਤਾਂ ਨੇ ਉਹੀ ਗੱਲਾਂ ਕਰਨੀਆਂ, ਕਈ ਵਾਰੀ ਦੁਬਾਰਾ ਕਰਨੀ ਥਾਂ 'ਤੇ ਮੈਂ ਸਿਰਫ ਕੁਝ ਸਾਡੇ ਕਲਚਰ ਸੈਂਟਰ ਦਾ ਅਤੇ ਨਿੱਜੀ ਤੌਰ 'ਤੇ ਉਹਨਾਂ ਨਾਲ 2-4 ਗੱਲਾਂ ਕਰਕੇ ਫਿਰ ਆਪਾਂ ਇਹਦੀ ਬਕਾਇਦਾ ਕਾਰਵਾਈ ਸ਼ੁਰੂ ਕਰਾਂਗੇ। ਅੱਜ ਮੀਂਹ ਦੇ ਕਰਕੇ ਬਹੁਤ ਘੱਟ ਦੋਸਤ ਆ ਚੁੱਕੇ ਨੇ। ਵੈਸੇ ਵੀ ਸਾਡਾ ਇਹ ਹੈ ਕਿ ਸਿਆਣੀਆਂ ਗੱਲਾਂ 'ਤੇ ਕਈ ਵਾਰੀ ਕਮਿਊਨਿਟੀ ਦੇ ਬੰਦੇ ਥੋੜ੍ਹੇ ਘੌਲ ਕਰ ਜਾਂਦੇ ਪਹੁੰਚਣ ਦੇ ਵਿੱਚੋਂ। ਚਲੋ ਤੁਸੀਂ ਪਰ ਸਾਰੇ ਜਿਹੜੇ ਵੱਖ-ਵੱਖ ਸੋਚ ਨੂੰ, ਵੱਖ-ਵੱਖ ਖਿੱਤੇ ਨੂੰ, ਵੱਖ-ਵੱਖ ਪ੍ਰੋਫੈਸ਼ਨ ਨੂੰ ਨੁਮਾਇੰਦਗੀ ਕਰਦੇ ਹੋ, ਤੁਸੀਂ ਪਹੁੰਚੋਗੇ, ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਸਰਦਾਰਨੀ ਬਲਜੀਤ ਕੌਰ ਡਾਕਟਰ ਸਿੱਧੂ ਹੋਰਾਂ ਦੀ ਧਰਮ ਪਤਨੀ, ਉਹਨਾਂ ਨੇ ਆਉਣਾ ਸੀਗਾ, ਉਹਨਾਂ ਨੂੰ ਬੁਖਾਰ ਹੋ ਗਿਆ ਬਹੁਤ ਜ਼ਿਆਦਾ। ਕੱਲ੍ਹ ਵੀ ਉਹਨਾਂ ਨੇ ਕਹਿੰਦੇ ਮੈਨੂੰ ਸਵੇਰੇ ਹੀ ਫੋਨ ਆਇਆ, ਕਹਿੰਦੇ ਮੈਂ ਇਸ ਕਰਕੇ ਤੁਹਾਨੂੰ ਕੱਲ੍ਹ ਫੋਨ ਨਹੀਂ ਕੀਤਾ ਸੀ, ਮੈਨੂੰ ਲੱਗਦਾ ਕਿ ਮੈਂ ਕੁਛ ਠੀਕ ਘੱਟ ਜਾਊਗਾ ਅਤੇ ਮੈਂ ਹੁਣ ਟੈਸਟ ਵਗੈਰਾ ਕਰਾਉਣੇ ਨੇ, ਮੈਂ ਪਹੁੰਚ ਨਹੀਂ ਸਕਦੀ, ਪਰਿਵਾਰ ਦੇ ਵੱਲੋਂ ਆਉਣਾ ਸੀ। ਕਿਉਂਕਿ ਅਸੀਂ ਡਾਕਟਰ ਸਿੱਧੂ ਹੋਰਾਂ ਦੀ ਜਿਹੜੀ ਯਾਦਗਾਰੀ ਲਾਇਬ੍ਰੇਰੀ ਆਪਾਂ ਇੱਥੇ ਬਣਾਉਣੀ ਹੈ, ਸਾਨੂੰ ਬਹੁਤ ਸਾਰੀਆਂ ਕਿਤਾਬਾਂ ਪਰਿਵਾਰ ਵੱਲੋਂ ਆ ਵੀ ਗਈਆਂ ਨੇ, ਉਹਦਾ ਰਸਮੀ ਉਦਘਾਟਨ ਕਰਨਾ ਸੀ, ਪਰ ਆਪਾਂ ਅੱਗੇ ਮੈਂ ਕਿਹਾ ਸੀ ਪਰਿਵਾਰ ਵੱਲੋਂ ਕੋਈ ਪਹੁੰਚੇ ਤਾਂ ਠੀਕ ਹੈ, ਪਰ ਕੋਈ ਵੀ ਪਰਿਵਾਰ ਵੱਲੋਂ ਇਸ ਮੌਕੇ, ਛੋਟਾ ਬੇਟਾ ਉਹਨਾਂ ਦਾ ਥੋੜ੍ਹਾ ਸੰਗਾਊ ਸੁਭਾਅ ਦਾ ਹੈ, ਵੱਡਾ ਬੇਟਾ ਦੂਰ ਇੰਡੀਅਨ ਪੁਲਿਸ ਦੇ ਵਿੱਚ ਹੀ ਲੱਗੇ ਹੋਏ ਨੇ, ਪਰ ਤੁਸੀਂ ਸਾਰਾ ਪਰਿਵਾਰ ਹੀ ਹੋ। ਡਾਕਟਰ ਸਾਹਿਬ ਉਹ ਬਾਅਦ 'ਚ ਆਪਾਂ ਥੋੜ੍ਹੀ ਜਿਹੀ ਸੁਧਾਰਨ ਦੀ ਰਸਮ ਹੈਗੀ ਉਹ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ 2 ਹਿੱਸੇ ਨੇ ਆਪਣੇ। ਇੱਕ ਪਹਿਲਾਂ ਤੁਸੀਂ ਸਾਰਿਆਂ ਨੇ ਉਹਨਾਂ ਬਾਰੇ ਗੱਲਾਂ ਕਰਨੀਆਂ ਨੇ, ਉਸ ਤੋਂ ਬਾਅਦ ਕਵੀ ਦਰਬਾਰ ਹੈ, ਅਤੇ ਨਾਲ ਹੀ ਇਹ ਹੈ ਕਿ ਜਿੱਦਾਂ ਆਪਾਂ ਸ਼ੁਰੂਆਤ ਸੁਖਦੇਵ ਸਾਹਿਲ ਦੇ ਨਾਲ ਅੱਜ ਕੀਤੀ ਹੈ ਅਤੇ ਤੁਹਾਡਾ ਜੀ ਵੀ ਹੈ, ਅਤੇ ਅਸੀਂ ਚਾਹਾਂਗੇ ਕਿ ਇਹਨੂੰ ਸੰਪੂਰਨਤਾ ਜਾਂ ਸਮਾਪਤੀ ਵੀ ਸੁਖਦੇਵ ਸਾਹਿਲ ਦੀ ਜਿਹੜੀ ਪਿਆਰੀ ਆਵਾਜ਼ ਦੇ ਨਾਲ ਕਰਾਂਗੇ। ਡਾਕਟਰ ਸਾਹਿਬ ਬਾਰੇ ਮੈਂ 2 ਗੱਲਾਂ ਜਿਹੜੀਆਂ ਨਿੱਜੀ ਤੌਰ 'ਤੇ ਕਰਨ ਲੱਗਿਆ ਸੀਗਾ ਕਿ ਉਹਨਾਂ ਨੂੰ ਬਹੁਤ ਸੀ ਆਪਣੇ ਭਾਈਚਾਰੇ ਦੇ ਬਾਰੇ ਵਿੱਚ। ਇੱਥੇ ਵੀ ਉਹ ਲਗਾਤਾਰ ਉਹ ਸਾਡੀਆਂ ਜਿੰਨੀਆਂ ਇੱਥੇ ਚੰਗੀਆਂ ਔਰਗਨਾਈਜੇਸ਼ਨ ਨੇ, ਪੰਜਾਬ ਹੈਰੀਟੇਜ ਸੋਸਾਇਟੀ ਹੈ, ਗਦਰੀ ਜਿੰਨੇ ਆਪਣੀ ਬਾਬਿਆਂ ਨਾਲ ਜੁੜੇ ਹੋਏ ਸਾਰੇ ਪਰਿਵਾਰ ਨੇ ਅਤੇ ਸਾਰੇ ਦੋਸਤ ਦੇ ਸਰਗਰਮ ਹੁੰਦੇ ਨੇ, ਹਮੇਸ਼ਾ ਉਹਨਾਂ ਨੇ ਡਾਕਟਰ ਸਾਹਿਬ ਉਹਨਾਂ ਦੇ ਨਾਲ ਸੀ, ਉਹਨਾਂ ਦਾ ਹਿੱਸਾ ਸੀਗੇ। ਪਿੱਛੇ ਵੀ ਜਦੋਂ ਪੰਜਾਬ ਹੈਰੀਟੇਜ ਵੱਲੋਂ ਪ੍ਰੋਗਰਾਮ ਹੋਏਗਾ, ਡਾਕਟਰ ਸਾਹਿਬ ਦੇ ਬਾਰੇ 'ਚ ਸਰਦਾਰਨੀ ਬਲਜੀਤ ਕੌਰ ਵੀ ਆਏ ਸੀਗੇ, ਬੜੀ ਚੰਗੀ ਗੱਲ ਹੈ, ਉਦੋਂ ਵੀ ਮੈਨੂੰ ਵੀ ਮੌਕਾ ਮਿਲਿਆ ਸੀਗਾ। ਇਸ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ, ਪਹਿਲੀ ਗੱਲ ਤਾਂ ਮੈਂ ਇਸ ਕਰਕੇ ਕਹਿ ਰਿਹਾ ਹੈਗਾ ਕਿ ਕਲਚਰ, ਉੱਧਰ ਵੀ ਮੈਂ ਕਿਹਾ ਸੀ ਕਿ ਅਸੀਂ ਪੰਜਾਬੀ ਕਲਚਰ ਸੈਂਟਰ ਅਤੇ ਪੰਜਾਬੀ ਰੇਡੀਓ ਯੂਨੀਵਰਸਿਟੀ ਵੱਲੋਂ ਸਿਰਫ ਮੇਜ਼ਬਾਨ ਹੀ ਹਾਂ, ਇਹ ਪ੍ਰੋਗਰਾਮ ਤੁਹਾਡਾ ਸਾਰਾ ਦਾ ਸਾਂਝਾ ਹੈਗਾ। ਅਤੇ ਉਦੋਂ ਵੀ ਫਿਰ ਜਿਹੜੀ ਵਧੀਆ ਗੱਲ ਹੋਈ ਜਦੋਂ ਪਿੱਛੇ ਬੇਰੀਏ ਦੇ ਵਿੱਚ ਵੀ ਵਿਸ਼ਵ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪ੍ਰੋਗਰਾਮ ਕਰਨਾ ਸੀਗਾ 18 ਨੂੰ, ਇਹ ਸਾਰੇ ਰਲ ਕੇ ਬੈਠੇ ਅਤੇ ਇਹ ਹੋ ਰਿਹਾ ਕਿ ਆਪਾਂ ਇੱਕੇ ਥਾਂ ਹੀ ਸਾਰਾ ਕਰਦੇ ਹਾਂ, ਕਿਉਂਕਿ ਵਿਸ਼ਵ ਪੰਜਾਬੀ ਸਾਹਿਤ ਅਕਾਡਮੀ ਡਾਕਟਰ ਗੁਰਮੇਲ ਸਿੱਧੂ ਹੋਰਾਂ ਦਾ ਲਾਇਆ ਬੂਟਾ ਹੀ ਹੈ,
ਤੇ ਸਾਰੇ ਛੋਟੇ ਭਰਾ ਉਹਨਾਂ ਦੇ ਸਾਰੇ ਪਰਿਵਾਰ ਦੇ ਮੈਂਬਰ ਜਿੰਨੇ ਜਾਣੇ ਆਏ ਆ, ਮੈਂ ਕਹਿੰਦਾ ਇੱਕ ਦਾ ਨਾਮ ਲੈਣ ਦੀ ਥਾਂ ਤੇ ਸਾਂਝਾ ਪਰਿਵਾਰ ਹੈਗਾ। ਸਾਨੂੰ ਬਹੁਤ ਮਾਣ ਹੋਇਆ ਕਿ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਨੇ ਸਾਡੇ ਨਾਲ ਸਹਿਯੋਗ ਹੀ ਨਹੀਂ ਦਿੱਤਾ, ਸਾਡਾ ਹਿੱਸਾ ਬਣੇ ਨੇ। ਅੱਗੇ ਤੋਂ ਵੀ ਜਿੰਨੇ ਪ੍ਰੋਗਰਾਮ ਆਪਾਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਵੀ ਤੇ ਪੰਜਾਬੀ ਹੈਰੀਟੇਜ ਸੁਸਾਇਟੀ ਵੱਲੋਂ ਵੀ जिन्हें सारे ਆਪਾਂ ਕਰਕੇ ਸਾਡੀ ਜ਼ਿੰਮੇਵਾਰੀ ਬਣਦੇ ਆਪਾਂ ਕਰਦੇ ਰਹਾਂਗੇ। ਡਾਕਟਰ ਸਾਹਿਬ ਦੇ ਬਾਰੇ ਵਿੱਚ, ਭਾਈਚਾਰੇ ਦੇ ਬਾਰੇ ਵਿੱਚ, ਪੰਜਾਬੀ ਭਾਸ਼ਾ ਦੇ ਬਾਰੇ, ਪੰਜਾਬੀ ਸਾਹਿਤ ਦੇ ਬਾਰੇ ਵਿੱਚ ਜਿੰਨਾ ਵੀ ਹੋ ਸਕਦਾ ਹੈਗਾ। ਤੇ ਮੈਂ ਉਹੀ ਦੱਸ ਰਿਹਾ ਸੀ ਕਿ ਗੱਲ ਕੋ ਸਾਂਝੀ ਕਰਦਾ ਡਾਕਟਰ ਸਾਹਿਬ ਦੇ ਬਾਰੇ ਵਿੱਚ ਨਿੱਜੀ ਤੌਰ ਤੇ ਕਿ ਮੈਂ ਜੋ ਇੱਥੋਂ ਬਹੁਤਾ ਪੰਜਾਬ ਵੀ ਰਹਿਣਾ ਹੁਣ ਉੱਥੇ ਜਾਂਦਾ ਰਿਹਾ, ਡਾਕਟਰ ਸਾਹਿਬ ਨਾਲ ਲਗਾਤਾਰ ਹੀ ਜੁੜੇ ਰਹਿੰਦੇ ਸੀਗੇ। ਇੱਥੇ ਜਦੋਂ ਰਹੇ ਹਾਂ ਅਸੀਂ हर हफ्ते 2 बारी इकट्ठे होने होर होना। भाजी अपना हरजोत हरा ने बलविंदर जी भी जो वीकेंड से इकट्ठे होंगे सी। वो 6 महीने मैनू उन्होंने बहुत नेड़े होकर उन्होंने बहुत पहलुआं नूं जानने का मौका मिला। वो किन्ने मतलब सूखम सीगे, किन्ने अनुशासन वाले सीगे, किन्ने तपस्वी सीगे। मतलब उस उम्र के जिदा उन्होंने इन्ना काम किताबों के उत्ते करना लगातार। आखिरी किताब भी जी उन्होंने गदर लहरां की देन है, वो बारे भी उन्होंने जिन्ना अखीर तक किया, जिन्ना सोचा, जिन्ना चंगी तरह उसे खोज करके काम किया। साडा मानता यह सी कि असीं उस किताब के बारे उन्होंने रिलीज़ करते समागम करते सी। कोविड आ गया, लेट छपकी आई, हुण डॉक्टर साहब की गैर हाजिरी के असीं उस किताब को साडा हिस्सा बनी है सारा आके करन दा। तो डॉक्टर साहब ने जी मैनू जिमें होंगे ना चित्र भी नहीं सी तुहाडे कि उन्होंने किते तुर जाना है। वो हफ्ते 2 हफ्ते बाद फोन से सारी गल चंडीगढ़ होंदी रही। ऑपरेशन तो बाद 3-4 हफ्ते पहला मतलब मैं तुर जान तो 4 हफ्ते पहला फोन आया रूटीन का। जिम्मे उन्होंने गल्लां करते करते कुछ होर मेरियां निजी कीतियां। मैनू कह लगे मेरा जी करदा, मेरा एक मन च गल सी जिल्ला साझी करनी सी। मैं क्या दसो, कह लगे मेरियां जिन्नियां किताबां ने ना मैं कल्चर सेंटर में देना चाहना, तू हरजोत ना गल करी। मैं क्या भाजी गल की करनी है, साडे लिए तू मान की गल की होनी है। हरजोत भाजी हरा ने तुसीं मैनू कहता जाओ उन्होंने कहता कि असीं इत्थे भी मैं अपनियां सारियां किताबां उत्थे चाहुंदा ताकि भाईचारे दे पिछों तो गल ही कोई नहीं सी, वैसे ही मन च आया। ये तो बाद पता लग्या कि किते ना किते मन सीगा भी बंदे तुर जाण दे अचेत तौर पर एहसास होंदा है। सो उन्होंने किया, सो असीं सानूं उन्होंने बहुत बड़ा मान दिता है। साढ़े हाजिर होंगे तो वक्री गल है कि अपना एक कीमती खजाना सब तो वध किसी लेख के लिए किताब है जी कभी अपनी किताब नहीं इन्ने विषयों के उत्ते इंनियां किताबां ने। क्योंकि उन्होंने संतोख सिंह धीर, डॉक्टर भजन सिंह, संत सिंह सेखों सारे जाने उन्होंने नाल साडी कोई ये भी एडी बड़ी शख्सियत सी कि उन्होंने एक बेड़ा का एक पीढ़ी का बहुत बड़ा नुमाइंदा सी साडे कोल। सो सानू किताबां दे के गए ने। असीं हले छोटी जी क्योंकि छेती काम नहीं हो सकते, मींह चलते हैं, असीं एक उत्थे बना ली है कि अपनी रख ली है अलमारी। बाकी डब्बियां दे विच पईयां ने साडीआं अपनियां जिहड़ियां कल्चर सेंटर दीयां भी किताबां ने गईयां साडीआं सैनो दे स्टूडियो विच पईयां। आपां लाइब्रेरी बनावांगे ते आस रखांगे कि किवें ना किवें बच्चों को पढ़न की चेत जो तुसीं पढ़दे हो तो सारे पढ़ते हो कि बच्चों भी पढ़न की चेत जी ला सकीए। सो ये सानू बहुत बड़ा मान दे के गए हैं। मैं परिवार वालों डॉक्टर साहब के वालों ये दोबारा धन्यवाद करना कि अपने इन्ने प्यारे का इन्ने अहम बंदे की इन्नियां प्यारियां चीज़ां सानू उन्होंने जिस खुलदिली नाल सानू उत्थे दित्तियां। हालांकि हुंदा यह हैगा कि डॉक्टर साहब की गल पता नहीं परिवार ना हुई सी, मेरे नाल ही गल हुई सी। कई बार वैसे भी मन च आंदा परिवार में भी गल कर रहे पता नहीं गल है कि ना है, पर उन्होंने जिस सानू सन्मान दिता हैगा असीं उन्होंने बहुत बहुत धन्यवादी हाँ। तो बस मैं हुण एक मेरी थोड़ी जी बेनती जरूर हैगी कि आपां सारिआं कोल बहुत गल्लां कर लओ उन्होंने अकादमिक देण बारे, उन्होंने निजी संबंधां बारे। सो असीं चाहुंदे कि सारे जाने वध तो वध अपने जज्बात साझे कर सकन ते टाइम की पाबंदी जरूर रखियो कि 5-7 मिनटां दे विच गल खत्म हो जाए। उस तो बाद इस पहले सेशन तो बाद असीं आपां दोपहर का खाना खावांगे, फिर कवि दरबार शुरू। तो कवि दरबार बारे भी मेरी इन्नी का सारे प्रोग्राम कि 4 बजे तक कवि दरबार की आपां समाप्ति कर दीए क्योंकि लाइव प्रोग्राम होना है। उस तो बाद कवि दरबार का दूजा प्रोग्राम समाप्त होता रहेगा। तुसीं सानू जिस किस्म का कोई सुझाव देना चाहो
जिस किस्म का अगों सोचोगे ਆਪਾਂ ਨੂੰ ਇੱਥੇ कम्यूनिटी बारे ਵੱਖ-ਵੱਖ फील्डां करना चाहिए। ਅਸੀਂ ਬੱਚਿਆਂ ਦੇ ਦੱਸੇ ਜਾ ਕਰਨੇ पेंटिंग के भी कैंप लाने दूजे भी करते हैं। वो दसो कि पंजाबी कल्चर सेंटर के वालों की कुछ किया जाना चाहिए। असं सूँ यकीन दिवाने मैं जोत भाजी वालों बलविंदर भैन जी वालों सारी टीम के वालों प्रवीण शर्मा जी ने कि असी कोशिश करा कि अपनी जिम्मेवारी निभा सकीए तो थोड़ी कही गल के उत्ते पूरा करने का यत्न करिए। मैं सारे कह रहा भी घट समा लैना, मैं लगता थोड़ा बस समा लगे है तो थोड़ा बहुत बहुत धन्यवाद। असं कार्रवाई करना शुरू करते। शुक्रिया। एक पिछों हो रहा है कि लोग स्थानक पद्धर से कहने की लोड़ नहीं। इसे ने हरजिंदर कंधहरा ने कल्चर सेंटर में रह गया इस प्रोग्राम को उलीकण के लिए जिन्ना साडा सहयोग दिता है वह मैं धन्यवाद करता। साहिब का धन्यवाद की है, साहिब का तो यह है कि जो साढ़े हिस्से के गाँव में हमेशा शहर दी सारिया होंगे डॉक्टर साहब के घर की महफलों का भी हिस्सा रहे। सो ये मैं सारा का फिर बहुत बहुत धन्यवाद।